असलामुअलैकुम। गुड मॉर्निंग सोनियो, गुड मॉर्निंग। ਲੋ ਵੀ ਦੇਖ ਲਵੋ, ਇੱਕ ਹੋਰ ਸਵੇਰ ਦੇਖ ਲਵੋ। ਯੂਕੇ ਦੀ ਇੱਕ ਨਵੀਂ ਸਵੇਰ ਨੂੰ ਤੁਹਾਡੇ ਖੁਸ਼ ਆਮਦੇਦ ਕਹਿੰਦੇ ਆ ਤੁਹਾਨੂੰ। ਤੇ ਕਦੀ ਧੁੱਪ ਤੇ ਕਦੀ ਬੱਦਲ, ਸਵੇਰ ਦਾ ਕਈ ਦਫਾ ਇਸ ਤਰ੍ਹਾਂ ਹੋ ਚੁੱਕਿਆ ਵੇ, ਲੇਕਿਨ ਅੱਜ ਬਾਰਿਸ਼ ਦਾ ਇਮਕਾਨ ਘੱਟ ਏ। ਲੇਕਿਨ ਧੁੱਪ ਬੱਦਲ ਰਹਿਣਾ ਵੇ, ਹਵਾ ਕੱਲ ਨਾਲੋਂ ਘੱਟ ਏ, ਪਰ ਹਲੇ ਹੈਗੀ ਹੈ। ਅੱਜ ਇਸ ਤਰ੍ਹਾਂ ਨਹੀਂ ਹੈ ਕਿ ਹਵਾ ਨਾ ਹੋਵੇ, ਖਾਸੀ ਹਵਾ ਵੇ। ਤੇ ਇਹ ਬੂਟਾ ਜਿਹੜਾ ਦੱਸ ਦਿੰਦਾ ਵੇ ਮਹਿਕਮਾ ਮੌਸਮੀਆਤ। ਦੇਖੋ ਹਵਾ ਦਾ ਸ਼ੋਰ ਤੁਹਾਨੂੰ ਆ ਰਿਹਾ ਹੋਏਗਾ। ਤੇ ਅਸੀਂ ਚੱਲਦੇ ਹਾਂ ਜੀ ਅੰਦਰ। ਅੱਜ ਸਵੇਰ ਸਵੇਰ ਸਾਨੂੰ ਬੜਾ ਇੱਕ ਐਕਸਟਰਾ ਕੰਮ ਪੈ ਗਿਆ। ਸਾਰੀ ਫਰੂਟ ਵਾਲੀ ਬਾਸਕਟ ਚੀਜ਼ਾਂ ਚੁੱਕ ਕੇ ਅਸੀਂ ਇੱਥੇ ਰੱਖੀਆਂ ਨੇ। ਸਬਜ਼ੀ ਵੀ ਇਹ ਬੈਂਗਣ ਲੈ ਕੇ ਆਏ ਸਾਂ, ਹਲੇ ਇਹਨਾਂ ਦੀ ਵਾਰੀ ਨਹੀਂ ਆਈ। ਕੱਲ ਅਸੀਂ ਬਣਾਇਆ ਸੀ पालक आलू, लेकिन बैंगन की वारी आनी है लेकिन हले आई नहीं है। तो कितने बड़े अच्छे शानदार बैंगन ने। इतने पे ने अनार पे ने, सारी चीज़ां असी एक सब पिछों चुक के लिया के ना, पिछों तो लिया के ते अज असी अगे रखिया ने। गीज़र हो गया जी साडा खराब। इनू असी काफ़ी दिन तो कर रहे सा कि कुछ दिन पहलों बच्चों के आने तो पहलों दई सी कि रीस्टार्ट करना पैंदा सी दोबारा तो, और फिर किसी टाइम सही हो जाता है, किसी टाइम हो जाता सी। लेकिन हुण 2-3 दिन तो ज़्यादा तंग करना शुरू कर दिता वे कि हुण उन्होंने दिखाया सी तो उन्होंने कहा भी इनू भी हो जाएगा, लेकिन एवे कि बेहतर है कि इनू काफ़ी साल हो गए लगे नू, तो पूरा चेंज हो जाए तो ज़्यादा सही है। क्योंकि इतने तो 12 महीने ही इस्तेमाल होंदा है ना। ये तो चीज़ ऐसी नहीं है कि बस 2-4 महीने इस्तेमाल होनी है। अजकल हालांकि गर्मी है पर फिर भी गीज़र का इस्तेमाल है, क्योंकि नहाना, भांडे धोने करने, बहरहाल यह लाजमी आइटम है इत्थे दा। ਇਹਦੇ ਨਾਲ ਹੀ ਫਿਰ ਇਹ ਸਾਰਾ ਸਿਸਟਮ ਲੱਗਿਆ ਹੋਇਆ, ਹੀਟਿੰਗ ਵਗੈਰਾ ਚੱਲਦੀ ਹੈ। ਔਰ ਇਹ 'ਚ ਪਾਣੀ ਜਿਹੜਾ ਦੌੜਦਾ ਹੋਵੇ ਤਾਂ ਫਿਰ ਸਾਰੀ ਹੀਟਿੰਗ ਵੀ ਇਹਦੇ ਨਾਲ ਹੀ ਚੱਲਦੀ ਹੈ। ਤੇ ਇਸ ਤੋਂ ਫਿਰ ਅੱਗੇ ਅੱਗੇ ਹੁਣ ਸਰਦੀਆਂ ਵੀ ਆਉਂਦੀਆਂ ਜਾ ਰਹੀਆਂ, ਤੇ ਅੱਜ ਗੀਜ਼ਰ ਚੇਂਜ ਹੋਣਾ ਵੇ ਸਾਡਾ। ਤੇ ਬਸ ਬਈ ਅਸੀਂ ਸਵੇਰ ਦੇ ਉੱਠ ਕੇ ਸਾਰੇ ਕਾਊਂਟਰ ਸ਼ਾਊਂਟਰ ਖਾਲੀ ਕੀਤੇ ਨੇ, ਤੇ ਚੀਜ਼ਾਂ ਅਸੀਂ ਖਾਲੀ ਕਰਕੇ ਰੱਖੀਆਂ ਨੇ ਕਿ ਬਈ ਅੱਜ ਸਾਡਾ ਪਕਾਉਣ ਦਾ ਇਰਾਦਾ ਸੀ ਕਿ ਅਸੀਂ ਬਣਾਉਣੀ ਸੀ ਬਿਰਯਾਨੀ। ਤੇ ਬਿਰਯਾਨੀ ਵਾਸਤੇ ਅਸੀਂ ਗੋਸ਼ਤ ਵੀ ਰਾਤ ਨੂੰ ਕੱਢ ਕੇ ਰੱਖ ਦਿੱਤਾ ਸੀ ਫਰਿੱਜ ਵਿੱਚੋਂ ਬਾਹਰ, ਕਿ ਅੱਜ ਬੋਨਲੈਸ ਦੀ ਬਿਰਯਾਨੀ ਬਣੇਗੀ। ਤੇ ਅਸੀਂ ਨਾਲ ਮਿੱਠੇ ਚੌਲ ਪਕਾਣੇ ਸਨ, ਤੇ ਮਿੱਠੇ ਚੌਲ ਪੀਰ ਸਾਈਂ ਆਇਆ ਤੇ ਮਿੱਠੇ ਚੌਲ ਖਾਂਦਾ, ਤੇ ਪੀਰ ਸਾਈਂ ਆਂਦਾ ਸੀ ਤੇ ਮਿੱਠੇ ਚੌਲ ਖਾਂਦਾ ਸੀ। ਤੇ ਅਸੀਂ ਅੱਜ ਮਿੱਠੇ ਚੌਲ ਪਕਾਣੇ ਸਨ, ਨਾਲ ਬਿਰਯਾਨੀ। ਉਹ ਸਭ ਕੁਛ ਨਾ ਧਰੇ ਕਾ ਧਰਾ ਹੀ ਰਹਿ ਗਿਆ, ਕਿਉਂਕਿ ਹੁਣ ਅਸੀਂ ਇਹ ਜਗ੍ਹਾ ਸਾਰੀ ਖਾਲੀ ਕੀਤੀ ਹੈ। ਪਾਣੀ ਉਹਨਾਂ ਨੇ ਆ ਕੇ ਬੰਦ ਕਰ ਦੇਣਾ, ਤੇ ਜੋ ਪਾਣੀ ਬੰਦ ਹੋ ਗਿਆ ਤਾਂ ਫਿਰ ਤਾਂ ਬਈ ਬਸ ਮਸਲਾ ਹੋ ਜਾਂਦਾ ਨਾ ਕਿ ਖਾਣਾ ਬਣਾਉਣਾ ਕਰਨਾ ਬਹੁਤ ਮੁਸ਼ਕਿਲ ਹੈ। ਇਸ ਤੋਂ ਫਿਰ ਅਸੀਂ ਹੁਣ ਅੱਜ ਰਾਤ ਦਾ ਮੁਲਤਵੀ ਕਰ ਦਿੱਤਾ ਹੈ। ਕੱਲ ਫਿਰ ਬਣਾਵਾਂਗੇ ਬਿਰਯਾਨੀ, ਜਾਂ ਬਹਰਹਾਲ ਦੇਖੋ ਅੱਜ ਤਾਂ ਬਿਲਕੁਲ ਨਹੀਂ ਬਣੇਗੀ। ਅੱਜ ਖਾਣਾ ਆਏਗਾ ਬਾਹਰ ਤੋਂ, ਤੇ ਅਸੀਂ ਬਾਹਰ ਦਾ ਖਾਣਾ ਖਾਵਾਂਗੇ। ਤੇ ਅੱਜ ਬਿਰਯਾਨੀ ਕੈਂਸਲ। ਅੱਜ ਕਦੀ ਧੁੱਪ ਤੇ ਕਦੀ ਬੱਦਲ। ਅਸੀਂ ਸੋਚਿਆ ਧੁੱਪ ਬੱਦਲ ਹੈਗੇ ਨੇ, ਤੇ ਚਲੋ ਹੁਣ ਦੇਖੋ ਥੋੜ੍ਹੀ ਦੇਰ ਪਹਿਲੇ ਬੱਦਲ ਸਨ, ਧੁੱਪ ਨਿਕਲ ਆਈਏ, ਤੇ ਅਸੀਂ ਅੱਜ ਗ੍ਰਾਸ ਕਟਿੰਗ ਕਰ ਲਈਏ। ਤੇ ਦੇਖੋ ਕਿੰਨੇ ਪਿਆਰੇ ਪੇ ਲੱਗਦੇ ਨੇ। ਇਸ ਸਾਲ ਧੁੱਪ ਘੱਟ ਲੱਗੀ ਹੈ, ਵਰਨਾ ਫੁੱਲਾਂ ਦੇ ਨਾਲ ਭਰ ਜਾਂਦਾ ਵੇ ਬੂਟਾ। ਤੇ ਪਰ ਐਵੇਂ ਕਿ ਚਲੋ ਦੇਰ ਆਇਦ ਦਰੁਸਤ ਆਇਦ, ਕਿ ਕੁਛ ਨਾ ਕੁਛ ਫੁੱਲ ਨਿਕਲਣੇ ਸ਼ੁਰੂ ਹੋ ਗਏ ਨੇ। ਤੇ ਅਸੀਂ ਸੋਚਿਆ ਕਿ ਅੱਜ ਗ੍ਰਾਸ ਕਟਿੰਗ ਵੀ ਹੋ ਜਾਵੇ। ਖਾਣ ਪਕਾਉਣ ਦਾ ਕੰਮ ਘੱਟ ਏ, ਤੇ ਚਲੋ ਇਹ ਵਾਲਾ ਕੰਮ ਨਿਪਟਾ ਦਈਏ। ਕੱਲ ਹਵਾ ਇੰਨੀ ਤੇਜ਼ ਸੀ ਕਿ ਸਾਰੀਆਂ ਕੁਰਸੀਆਂ ਵੁਰਸੀਆਂ ਜੜੀਆਂ ਨੇ ਸਾਰੀਆਂ ਇਹ ਉੱਡ ਕੇ ਬਸ ਐਸਾ ਬੋਲੀਆਂ ਹੋਈਆਂ ਸਨ। ਲੇਕਿਨ ਅੱਜ ਹਵਾ ਹੈਗੀ ਹੈ, ਲੇਕਿਨ ਘੱਟ ਹੈ। ਅਸੀਂ ਇਹ ਥੋੜ੍ਹਾ ਸਿੱਧਾ ਕਰਕੇ ਰੱਖ ਦਿੱਤਾ ਵੇ, ਔਰ ਮੌਸਮ ਬੜਾ ਅੱਛਾ ਵੇ ਕਿ ਦਿਲ ਕਰ ਰਿਹਾ ਕਿ ਥੋੜ੍ਹਾ ਜਿਹਾ ਬਹਿ ਕੇ ਧੁੱਪ ਸੇਕੀਏ। ਲੇਕਿਨ ਪਹਿਲੇ ਅਸੀਂ ਆਪਣੇ ਕੰਮ ਕਾਜ ਨਿਪਟਾ ਲਈਏ, ਫਿਰ ਅਗਰ ਧੁੱਪ ਹੋਏਗੀ ਨਾ ਤਾਂ ਫਿਰ ਅਸੀਂ ਕਰਾਂਗੇ। ਅਤੇ ਇਹ ਯੂਸਫ ਦੀ ਸਾਈਕਲ ਹੈ। ਅਤੇ ਇਹ ਦੇਖ ਲਓ ਜੀ, ਸੋਹਣਾ ਸੋਹਣਾ ਘਰ ਦਾ ਧਨੀਆ ਕਿੰਨਾ ਪਿਆਰਾ ਲੱਗਦਾ ਪਿਆ। ਗਮਲਿਆਂ ਵਿੱਚ ਲਾਇਆ ਵੇ, ਲੇਕਿਨ ਇਹ ਬਹੁਤ ਹੀ ਅੱਛਾ ਵੇ। ਓਏ ਯੰਗ ਲੇਡੀ, ਯੰਗ ਲੇਡੀ। ਉੱਪਰ ਮੈਂ ਆ ਚੁੱਕੀ ਆ। ਉੱਪਰ ਆ ਕੇ ਮੈਂ ਸੋਚਿਆ ਕਿ ਮੈਂ ਅੱਜ ਆਪਣੇ ਕੱਪੜੇ ਇਸਤਰੀ ਕਰ ਲਵਾਂ। ਖਾਸੇ ਕੱਪੜੇ ਇਕੱਠੇ ਹੋਏ ਨੇ ਕਿ ਪਾ ਕੇ ਜਿਹੜੇ ਸੂਟ ਧੋ ਕੇ ਰੱਖੇ ਹੋਏ ਨੇ, ਔਰ ਇਸ ਤਰ੍ਹਾਂ ਨਾ ਖਾਸਾ ਰਸ਼ ਹੋਇਆ।
ਕੱਪੜਿਆਂ ਦਾ ਕਿ ਉਹਨੂੰ ਮੈਂ ਹੁਣ ਸਾਹਮਣੇ ਵੀ ਤੇ ਹੈਗੇ ਨਾ ਪਾ ਲਈਦੇ ਨੇ, ਕੁਛ ਧੋਣ ਵਾਲੇ ਧੋ ਲਈਦੇ ਨੇ, ਜੇ ਥੋੜ੍ਹੀ ਦੇਰ ਲਈ ਪਾਓ ਤੇ ਉਹ ਫਿਰ ਆ ਕੇ ਫਿਰ ਸਾਹਮਣੇ ਹੁੰਦੇ ਨੇ। ਲੇਕਿਨ ਇਹਨਾਂ ਦਿਨਾਂ 'ਚ ਮਹਿਮਾਨ ਰਹੇ, ਘਰ 'ਚੋਂ ਬੜਾ ਰਿਹਾ ਤੇ ਫਿਰ ਮੈਂ ਸੰਭਾਲ ਵੀ ਨਹੀਂ ਸਕੀ। ਤੇ ਇਸ ਤੋਂ ਫਿਰ ਹੁਣ ਅੱਜ ਮੈਂ ਉੱਪਰ ਆ ਗਈ ਹਾਂ। ਖਰਾਮਾ ਖਰਾਮਾ ਮੁਅੱਤਰ ਮੁਅੱਤਰ वो आ रहे हैं कि नसीम आ रही है। ਤੇ ਅਸੀਂ ਖਰਾਮਾ ਖਰਾਮਾ ਉੱਪਰ ਆ ਗਏ ਆ। ਤੇ ਹੁਣ ਅੱਜ ਆਪਣੇ ਕੱਪੜੇ ਇਸਤਰੀ ਕਰਨੇ ਨੇ, ਥੋੜ੍ਹਾ ਜਿਹਾ ਇਹ ਕੰਮ ਕਰ ਲਈਏ ਤੇ ਫਿਰ ਕਿਉਂਕਿ ਪਾਣੀ ਸ਼ਾਣੀ ਬੰਦ ਹੋ ਜਾਣਾ ਵੇ। ਲੇਕਿਨ ਇਸਤਰੀ ਕਰਨ ਵਾਲੇ ਕੰਮ 'ਚ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਹੈ। ਤੇ ਤੁਹਾਡੇ ਸਾਰਿਆਂ ਦੇ ਮੈਂ ਕਮੈਂਟ ਪੜ੍ਹੇ, ਮੈਨੂੰ ਬਹੁਤ ਚੰਗਾ ਲੱਗਿਆ ਕਿ ਮੈਂ ਬਹੁਤ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਆਉਂਦੇ ਹੋ, ਨਾਲ ਰਲਦੇ ਹੋ, ਮੇਰੇ ਵਿਹੜੇ 'ਚ ਬਹਿੰਦੇ ਹੋ। ਮੈਨੂੰ ਆਪ ਵੀ ਤੁਹਾਡੇ ਨਾਲ ਗੱਲ ਕਰਨਾ ਬੜਾ ਚੰਗਾ ਲੱਗਦਾ ਵੇ। ਤੇ ਸ਼ਮਾ ਨੇ ਮੁਸਤਫਾ ਵਾਸਤੇ ਲਿਖਿਆ ਕਿ हेलो यंग मैन। तो मैं मुस्तफ़ा ਨੂੰ पढ़वाया, मैं क्या मुस्तफ़ा देखो आपके लिए कमेंट आया है। तो कहना किसका है बताओ मुझे। तो फिर मैं दिखाया तो इन्ना खुश होया मुस्तफ़ा। ਉਹ ਗੱਲਾਂ ਦੀਆਂ ਗੁਲਾਬੀ ਜਿਹੜਾ ਅਸੀਂ ਉਹਨੂੰ ਕਹਿੰਦੇ ਆ, ਕੀ ਕਹਿੰਦੇ ਆ, ਗੁਲਾਬ ਜਾਮਨ ਗੱਲਾਂ ਦੇ ਉਹਦੇ ਐਸਾ ਹੋ ਗਏ ਕਿ ਬੜਾ ਖੁਸ਼ ਹੋ ਗਿਆ। ਤੇ ਉਹਨੂੰ ਫਿਰ ਮੈਂ ਪੜਵਾਇਆ ਕਿ ਮੈਂ ਕਿ ਦੇਖੋ ਆਪਕੇ ਲਈ ਕਮੈਂਟ ਆਇਆ ਹੈ। ਤਾਂ ਬੜਾ ਖੁਸ਼ ਹੋ ਗਿਆ। ਤੇ ਸ਼ੁਕਰੀਆ ਸ਼ਮਾ ਕਿ ਤੁਸੀਂ ਉਹਦੇ ਵਾਸਤੇ, ਮੁਸਤਫਾ ਵਾਸਤੇ ਬੜੀਆਂ ਨੇਕ ਤਮੰਨਾ ਕੀਤੀਆਂ। ਉਹਨੂੰ ਯੰਗ ਮੈਨ ਲਿਖਿਆ ਤੇ ਯੰਗ ਮੈਨ ਬੜਾ ਹੀ ਖੁਸ਼ ਹੋ ਗਿਆ। ਤੇ ਉਸ ਤੋਂ ਬਾਅਦ ਸ਼ਬੀਰ ਹੁਸੈਨ ਸਾਹਿਬ ਦਾ ਵੀ ਕਮੈਂਟ ਆਇਆ ਕਿ ਤੁਸੀਂ ਜਿਹੜਾ ਤੁਹਾਡੀ ਮਰਜ਼ੀ ਹੈ, ਤੁਸੀਂ ਛੱਡਣਾ ਚਾਹੋ ਤੇ ਛੱਡ ਦੇਵੋ, ਵੀ ਤੁਹਾਨੂੰ ਕੋਈ ਮਜਬੂਰ ਥੋੜ੍ਹੀ ਕਰਦਾ। ਗੱਲ ਤਾਂ ਠੀਕ ਹੈ ਵੀ ਕੋਈ ਹੈ ਤੇ ਕੋਈ ਮੈਨੂੰ ਕੋਈ ਮਜਬੂਰ ਨਹੀਂ ਕਰਦਾ, ਬਲਕਿ ਤੁਸੀਂ ਤਾਂ ਮੈਨੂੰ ਰੋਕਦੇ ਹੋ ਕਿ ਤੁਸੀਂ। ਪਰ ਇਹ ਕਿ ਮੈਂ ਆਪਣੇ ਦੋਸਤ ਸਮਝ ਕੇ ਤੁਹਾਡੇ ਨਾਲ ਜੋ ਦਿਲ ਦੀ ਗੱਲ ਹੁੰਦੀ ਹੈ ਨਾ ਤੁਹਾਡੇ ਨਾਲ ਮੈਂ ਕਰ ਲੈਂਦੀ ਹਾਂ। ਤੇ ਵਰਨਾ ਤਾਂ ਮੈਂ ਬੜਾ ਤੁਹਾਡੇ 'ਤੇ ਇਹ ਵੀ ਜ਼ਾਹਰ ਕਰ ਸਕਦੀ ਹਾਂ ਕਿ ਬੜਾ ਮੇਰਾ ਉਹ ਮੈਂ ਬੜੀ ਕਾਮਯਾਬ ਹਾਂ ਔਰ ਬੜਾ ਮੈਂ ਝੂਠ ਦਾ ਸਹਾਰਾ ਵੀ ਲੈ ਸਕਦੀ ਹਾਂ ਔਰ ਥੋੜ੍ਹਾ ਬਹੁਤ ਕਰ ਸਕਦੀ ਹਾਂ। ਨਹੀਂ, ਮੈਂ ਤੁਹਾਨੂੰ ਆਪਣਾ ਸਮਝਣੀ ਹਾਂ ਤੇ ਹਰ ਗੱਲ ਤੁਹਾਡੇ ਨਾਲ ਕਰ ਲੈਂਦੀ ਹਾਂ ਕਿ ਵੀ ਮੈਂ ਕੋਸ਼ਿਸ਼ ਵਿੱਚ ਹਾਂ। ਲੇਕਿਨ ਐਵੇਂ ਕਿ ਹਾਲੇ ਮੇਰੀ ਉਸ ਤਰ੍ਹਾਂ ਕਾਮਯਾਬੀ ਨਹੀਂ ਮਿਲੀ। ਤੇ ਚਲੋ ਕਹਿੰਦੇ ਨਾ ਕਿ ਆਪਣਿਆਂ ਦੇ ਨਾਲ ਹੀ ਦੁੱਖ ਸੁੱਖ ਫੋਲੇ ਜਾਂਦੇ ਨੇ ਨਾ, ਕਿ ਮੈਂ ਤੁਹਾਨੂੰ ਆਪਣਾ ਸਮਝਣੀ ਹਾਂ ਤੇ ਤੁਹਾਨੂੰ ਮੈਂ ਨਾਲ ਦੱਸ ਦੇਣੀ ਹਾਂ। ਆਵਾਜ਼ ਮੇਰੀ ਥੋੜ੍ਹੀ ਘੱਟ ਹੈ, ਵੋਲੀਅਮ ਘੱਟ ਤੁਹਾਨੂੰ ਫੀਲ ਹੋਏਗਾ ਕਿਉਂਕਿ ਨਜ਼ਰਾ ਹਰੇ ਅੰਦਰ ਗਿਰਦਾ ਪਿਆ ਵੇ ਔਰ ਹਸਾ ਮਤਲਬ ਹਲੇ ਠੀਕ ਨਹੀਂ ਹੈ। ਗਲੇ ਦੇ ਹਾਲਾਤ ਜਿਹੜੇ ਨੇ ਹਲੇ ਠੀਕ ਨੇ, ਬਿਹਤਰ ਨਹੀਂ ਹੋਏ। ਤੇ ਇੱਥੇ ਸੁਣਿਆ ਵੇ, ਮੈਂ ਕੱਲ ਸੁਣ ਰਹੀ ਸਾਂ, ਬੈਠੇ ਸੀ ਆਪਸ 'ਚ ਗੱਲਾਂ ਕਰ ਰਹੇ ਸਾਂ ਕਿ ਵੀ ਕੋਵਿਡ ਵੀ ਬੜਾ ਫੈਲ ਰਿਹਾ, ਬਹੁਤ ਜ਼ਿਆਦਾ ਕੋਵਿਡ ਫਿਰ ਫੈਲ ਗਿਆ ਵੇ। ਤੇ ਕਰੋਨਾ ਜਿਹੜਾ ਵੇ ਤੇ ਉਹ ਹੁਣ ਫਿਰ ਸੋਚ ਰਹੇ ਨੇ ਕਿ ਵੈਕਸੀਨ ਲਾਈਏ, ਇੱਕ ਨਵਾਂ ਡੋਜ਼ ਸ਼ੁਰੂ ਕਰੀਏ ਕਿਉਂਕਿ ਖਾਸੇ ਮਰੀਜ਼ ਆ ਰਹੇ ਨੇ ਕਰੋਨਾ ਦੇ। ਤੇ ਕਰੋਨਾ ਜ਼ਾਰੇ ख़त्म तो नहीं होया ना, करੋਨਾ तो यही एक हैगा वे लेकिन अपनी शक्लां वटांदा जा रहा है और नाल एक शिद्दत बेशक ख़त्म हुई है लेकिन वो दुनिया मौजूद है हले भी। तो इस तरह हर साल वैक्सीन लगती है, हर साल जिस तरह फ्लू की वैक्सीन लगती है ना, इस तरह ही हम कोरोना वैक्सीन लग्या करेगी कि हर साल ही तकरीबन मैनू खुद लग्या कि जिन्होंने अस्थमा वे, जिन्होंने ਐਸੀ ਬਿਮਾਰੀਆਂ ਨੇ ਕਿ ਜਿਹੜਾ ਹੋਵੇ ਤਾਂ ਉਹਨਾਂ ਨੂੰ ਫਿਰ ਪਹਿਲੋਂ ਲਾ ਦਿੰਦੇ ਨੇ, ਉਹਨਾਂ ਨੂੰ ਪਹਿਲੋਂ ਲੱਗ ਜਾਂਦੀ। ਮੈਨੂੰ ਤੇ ਮੇਰਾ ਖਿਆਲ 3 ਦਫਾ ਬੂਸਟਰ 2 ਦਫਾ ਲੱਗ ਚੁੱਕੇ ਨੇ, ਹਰ ਸਾਲ ਲੱਗਦਾ ਵੇ, ਹੁਣ ਵੀ ਲਵਾਉਣਾ ਵੇ। ਤੇ ਉਹ ਕੀ ਕਹਿੰਦੇ ਨੇ ਨਾਲ ਨਾਲ ਬੂਸਟਰ ਲੱਗੀ ਜਾ ਰਹੇ ਨੇ। ਤੇ ਬਹਿਰਹਾਲ ਇਹ ਵੇ ਕਿ ਪਤਾ ਨਹੀਂ ਕਰੋਨਾ ਤਾਂ ਖੈਰ ਨਹੀਂ ਹੈ, ਸ਼ਾਇਦ ਇਹ ਫਲੂ ਟਾਈਪ ਦੀ ਕੋਈ ਚੀਜ਼ ਹੀ ਹੈ ਕਿ ਜਿਹੜਾ ਨਜ਼ਲਾ ਹੋਇਆ ਔਰ ਗਲਾ ਜਿਹੜਾ ਵੇ ਉਹ ਜ਼ਿਆਦਾ ਖਰਾਬ ਹੈ। ਤੇ ਚਲੋ ਕੋਈ ਗੱਲ ਨਹੀਂ, ਚਲੋ ਵੋਲੀਅਮ ਘੱਟ ਹੈ, ਗੱਲ ਤੁਹਾਨੂੰ ਸਮਝ ਆ ਹੀ ਜਾਏਗੀ। ਪੂਰੀ ਕੋਸ਼ਿਸ਼ ਕਰਨੀ ਪਈ ਆ ਕਿ ਮੈਂ ਤੇਜ਼ ਆਵਾਜ਼ 'ਚ ਗੱਲ ਕਰਾਂ। ਤੇ ਸਪੈਸ਼ਲ ਖਾਣੇ ਨੇ ਵੀ ਕਮੈਂਟ ਕੀਤਾ, ਬੜੀਆਂ ਦੁਆਵਾਂ ਦਿੱਤੀਆਂ। ਉਹਨੇ ਕਹਿੰਦੇ ਨਹੀਂ ਬਾਜੀ ਤੁਸੀਂ ਫਿਕਰ ਨਾ ਕਰੋ, ਤੁਹਾਡੀ ਵੀਡੀਓ ਤਾਂ ਵਾਇਰਲ ਹੋਣੀ। ਤੁਸੀਂ ਬੜੀਆਂ ਚੰਗੀਆਂ ਵੀਡੀਓ ਬਣਾਉਂਦੇ ਹੋ, ਮੈਨੂੰ ਤਾਂ ਬੜਾ ਉਹਨਾਂ ਨੇ ਕਿਹਾ ਚੰਗਾ ਲੱਗਦਾ ਵੇ। ਤੇ ਮੈਂ ਬੜੇ ਇਹ ਤੁਹਾਡੇ ਸ਼ੌਕ ਨਾਲ ਦੇਖਦੀ ਹਾਂ, ਪੂਰਾ ਵਲੌਗ ਤੁਹਾਡਾ ਦੇਖਦੀ ਹਾਂ। ਮੈਂ ਤਾਂ ਉਦਾਸ ਹੋ ਜਾਣੀ ਹਾਂ ਜੇ ਤੁਸੀਂ ਨਜ਼ਰ ਨਾ ਆਵੋ। ਤੇ ਉਹਨੇ ਕਿਹਾ ਨਹੀਂ ਕਿ ਤੁਸੀਂ ਲੱਗੇ ਰਹੋ ਤੇ ਕੀ ਕਹਿੰਦੇ ਨੇ ਇਨਸ਼ਾਅੱਲਾ ਤੁਹਾਡੀ ਵੀਡੀਓ ਵਾਇਰਲ ਹੋਏਗੀ। ਤੇ ਬਸ ਚਲੋ ਜੀ, ਤੁਹਾਡੇ ਦੋਸਤਾਂ ਦੀਆਂ ਦੁਆਵਾਂ ਨੇ। ਸ਼ਬੀਰ ਹੁਸੈਨ ਸਾਹਿਬ ਨੇ ਵੀ ਕਿਹਾ ਕਿ ਵੀ ਤੁਸੀਂ ਦੇਖੋ ਤੁਹਾਡੇ ਬੱਚਿਆਂ ਦੇ ਨਾਲ ਤੁਹਾਡੀ ਪੂਰੀ ਇੱਕ ਬਾਇਓ ਬਣਦੀ ਪਈ ਏ, ਤੁਹਾਡੇ ਬੱਚਿਆਂ ਦਾ ਰਿਕਾਰਡ ਤਿਆਰ ਆ ਚੀਜ਼ਾਂ। ਤੇ ਤੁਸੀਂ ਪਹਿਲੇ ਵੀ ਸ਼ਬੀਰ ਹੁਸੈਨ ਸਾਹਿਬ ਇਸ ਤਰ੍ਹਾਂ ਹੀ ਕਿਹਾ ਸੀ। ਤੇ ਮੈਂ ਬਸ ਉਹੀ ਕਹਿੰਦੀ ਕਿ ਦਿਲ ਕਦੀ ਦਿਲ ਕੇ ਦੁੱਖ ਜੋ ਹੋਤੇ ਇਨਸਾਨ ਆਪਣੇ ਅੱਗੇ ਕਰ ਲੈਂਦਾ ਵੇ। ਤੇ ਕੋਈ ਐਸੀ ਗੱਲ ਨਹੀਂ, ਮੈਂ ਲੱਗੀ ਹੋਈ ਹਾਂ, ਮੈਂ ਪੂਰੀ ਇਮਾਨਦਾਰੀ ਨਾਲ ਮਿਹਨਤ ਨਾਲ ਕਰਨੀ ਆ ਕਿ ਚਲੋ ਕੁਛ ਮੇਰੇ ਸਾਥੀ ਜਿਹੜੇ ਮੇਰੇ ਨਾਲ ਆ ਜਾਂਦੇ ਨੇ ਤੇ ਮੈਨੂੰ ਤੁਹਾਡਾ ਸਾਥ ਹੀ ਪਿਆਰ ਹੈ। ਉਜ਼ਮਾ ਦੀ ਬਕੌਲ ਉਜ਼ਮਾ ਦੇ ਕਿ ਬਾਜੀ ਤੁਹਾਨੂੰ ਸਾਡੀਆਂ ਮੁਹੱਬਤਾਂ ਘੱਟ ਨੇ ਤੇ ਤੁਸੀਂ ਵਾਇਰਲ ਹੋਣਾ ਚਾਹੁੰਦੇ ਹੋ, ਸਾਡੀਆਂ ਮੁਹੱਬਤਾਂ ਬਹੁਤ ਨੇ ਤੁਹਾਡੇ ਵਾਸਤੇ। ਤੇ ਉਜ਼ਮਾ ਨੇ ਵੀ ਬਹੁਤ ਅੱਛਾ ਕਮੈਂਟ ਲਿਖਿਆ। ਉਜ਼ਮਾ ਨੇ ਕਿਹਾ ਕਿ ਤੁਸੀਂ ਉਦੋਂ ਮੇਰੇ ਨਾਲ ਆਏ ਸੋ ਕਿ ਜਦੋਂ ਕਿ ਕਹਿੰਦੇ ਨੇ ਅੱਜ ਜੁੰਮਾ ਵੇ ਨਾ,
ਤੇ ਲੋਕ ਇੱਕ ਸਭ ਵਿਚਾਰੇ ਦੌੜਦੇ ਜਾਂਦੇ ਪਏ, ਮੈਂ ਤੁਹਾਨੂੰ ਦਿਖਾਉਂਦੀ ਹਾਂ। ਉਹਨਾਂ ਦੀਆਂ ਹੋਈਆਂ ਨੇ ਵਿਚਾਰਿਆਂ ਨੇ ਕਿ ਕਿ ਜੁਮੇ ਦਾ ਟਾਈਮ ਹੋ ਰਿਹਾ ਹੈ। ਮੈਂ ਕਿਹਾ ਕਮਾਲ ਭਾਈ ਵੀ ਜੁਮਾ ਪੜ੍ਹਨ ਹੀ ਚੱਲੇ ਨੇ, ਤੇ ਜੁਮੇ ਦਾ ਟਾਈਮ ਹੈ ਨਾ, ਤੇ ਸਾਰੇ ਲੋਕ ਇੱਧਰ ਉੱਧਰ ਦੌੜਦੇ ਪਏ ਨੇ। ਤੇ ਉਸਮਾ ਨੇ ਵੀ ਕਿਹਾ ਕਿ ਬਾਜੀ ਤੁਸੀਂ ਜਦੋਂ ਮੇਰੇ ਨਾਲ ਆ ਕੇ ਰਲੇ, ਤੁਸੀਂ ਮੇਰਾ ਜਦੋਂ ਮੇਰਾ ਤੁਹਾਡਾ ਤਾਲੁਕ ਬਣਿਆ, ਤੇ ਮੈਂ ਉਦੋਂ ਤੋਂ ਮੈਨੂੰ ਬੜਾ ਤੁਹਾਡੇ ਨਾਲ ਇੱਕ ਤਾਲੁਕ ਹੈ। ਤੁਸੀਂ ਉਦੋਂ ਮੇਰੇ ਕੋਲ ਆਏ ਜਦੋਂ ਮੈਂ ਬੜੀ ਪਰੇਸ਼ਾਨ ਸਾਂ, ਤੇ ਮੈਨੂੰ ਪਤਾ ਹੈ ਕਿ ਉਸਮਾ ਦੀ ਵੀ ਇੱਕ ਸਟੋਰੀ ਹੈ। ਉਸਮਾ ਆ ਜਾਓ, ਆਣਾ ਤਾਂ ਆ ਜਾਓ। ਤੇ ਉਸਮਾ ਜਿਹੜਾ ਉਸਮਾ ਦਾ ਮੇਰਾ ਸਾਥ ਇਸ ਤਰ੍ਹਾਂ ਵੀ ਕਿ ਉਸਮਾ ਨੇ ਜਦੋਂ ਕਿਹਾ ਕਿ ਇੱਕ ਦਫਾ ਮੈਨੂੰ ਮੈਸੇਜ ਕੀਤਾ ਕਿ ਮੈਨੂੰ ਤੁਹਾਡੇ ਪਤਾ ਨਹੀਂ ਕੋਈ ਕਮੈਂਟ ਉਹਨਾਂ ਨੇ ਕਿਸੇ ਚੀਜ਼ 'ਤੇ ਕੀਤਾ ਸੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਇੱਕ YouTube ਚੈਨਲ ਵੀ ਹੈ, ਤੁਸੀਂ ਦੇਖਿਓ ਅਗਰ ਤੁਹਾਨੂੰ ਦਿਲ ਕਰੇ। ਤੇ ਉਹਨਾਂ ਨੇ ਫਿਰ ਦੇਖਿਆ, ਤਾਂ ਉਹਨਾਂ ਕਿਹਾ ਕਿ ਮੈਨੂੰ ਬਹੁਤ ਅੱਛਾ ਲੱਗਿਆ ਵੇ। ਤੇ ਉਸ ਦਿਨ ਤੋਂ ਫਿਰ ਉਸਮਾ ਰੈਗੂਲਰ ਦੇਖਣ ਲੱਗ ਗਏ। ਫਿਰ ਇਹ ਨਹੀਂ ਹੁੰਦਾ ਸੀ ਕਿ ਬਲਕਿ ਮੈਂ ਅਗਰ ਕਿਸੇ ਦਿਨ ਵੀਡੀਓ ਪਾਉਣਾ ਭੁੱਲ ਵੀ ਜਾਂਦੀ ਹਾਂ, ਭੁੱਲਦੀ ਤਾਂ ਨਹੀਂ, ਹਰ ਕੋਈ ਮਜਬੂਰੀ ਹੋ ਜਾਂਦੀ ਹੈ, ਕੋਈ ਮਹਿਮਾਨ ਆ ਗਏ ਜਾਂ ਕੋਈ ਤਬੀਅਤ ਖਰਾਬ ਹੋਵੇ, ਤੇ ਉਹ ਫਿਰ ਮੇਰਾ ਇਸ ਤਰ੍ਹਾਂ ਹੋ ਜਾਂਦਾ ਮਸਲਾ। ਪਰ ਇਹ ਵੀ ਉਸਮਾ ਨੇ ਕਦੀ ਵੀ ਮਿਸ ਨਹੀਂ ਕੀਤਾ, ਬਲਕਿ ਜੇ ਮੈਂ ਇੱਕ ਦਿਨ ਗਾਇਬ ਹੋਈ, ਉਸਮਾ ਦਾ ਫੌਰਨ ਮੈਸੇਜ ਆਉਂਦਾ ਕਿ ਬਾਜੀ ਤੁਸੀਂ ਕਿੱਥੇ ਗਾਇਬ ਹੋ ਗਏ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਬਾਜੀ ਮੈਂ ਤੁਹਾਨੂੰ ਬਾਜੀ ਕਹਿ ਸਕਦੀ ਹਾਂ, ਉਹਨਾਂ ਨੇ ਕਿਹਾ। ਤੇ ਮੈਂ ਇੰਨੀ ਖੁਸ਼ ਹੋਈ, ਮੈਂ ਕਿਹਾ ਕਿਉਂ ਨਹੀਂ ਕਹਿ ਸਕਦੇ ਤੁਸੀਂ ਮੈਨੂੰ ਬਾਜੀ। ਮੇਰੀ ਆਪਣੀਆਂ ਭੈਣਾਂ ਵੀ ਮੈਨੂੰ ਬਾਜੀ ਕਹਿੰਦੀਆਂ ਨੇ, ਹੁਣ ਸ਼ਮਾ ਮੈਨੂੰ ਬਾਜੀ ਕਹਿੰਦੇ ਨੇ, ਔਰ ਸ਼ੀਲ ਮੈਨੂੰ ਬਾਜੀ ਕਹਿੰਦੇ ਨੇ, ਸਭ ਮੈਨੂੰ ਤੁਸੀਂ ਬਾਜੀ ਕਹਿੰਦੇ, ਮੈਨੂੰ ਬੜਾ ਚੰਗਾ ਲੱਗਦਾ ਵੇ। ਤੇ ਮੈਂ ਕਿਹਾ ਮੈਨੂੰ ਬਹੁਤ ਚੰਗਾ ਲੱਗਦਾ ਤੁਸੀਂ ਕਹਿੰਦੇ ਹੋ। ਤੇ ਉਹ ਫਿਰ ਉਸਮਾ ਦਾ ਮੇਰਾ ਇੱਕ ਤਾਲੁਕ ਬਣ ਗਿਆ। ਫਿਰ ਮੈਂ ਜਦੋਂ ਜਾਣਾ ਸੀ, ਉਸਮਾ ਦੇਖਦੇ ਰਹੇ, ਕਮੈਂਟ ਕਰਦੇ ਰਹੇ। ਉਸਮਾ ਨੇ ਵਿੱਚ ਇੱਕ ਦਫਾ ਮੈਂ ਬੜੀ ਦਿਲ ਬਰਦਾਸ਼ਤਾ ਹੋ ਗਈ ਸਾਂ, ਮੈਂ ਛੱਡ ਦਿੱਤਾ। ਤਾਂ ਉਸਮਾ ਨੇ ਕਿਹਾ ਕਿ ਵੀ ਮੈਂ ਜਿਹੜਾ ਵੇ ਤੁਸੀਂ ਨਾ ਛੱਡਿਓ, ਮੈਨੂੰ ਤੁਹਾਡੇ ਨਾਲ ਇੱਕ ਉਨਸੀਅਤ ਹੋ ਗਈ ਹੈ, ਤੁਹਾਡੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਨੇ। ਤੇ ਫਿਰ ਮੈਂ ਕਿਹਾ ਚਲੋ ਠੀਕ ਹੈ, ਮੈਂ ਆਂਦੀ ਰਹਾਂਗੀ, ਕੋਈ ਗੱਲ ਨਹੀਂ, ਐਸੀ ਕੋਈ ਮਸਲਾ ਨਹੀਂ, ਮੈਂ ਆਵਾਂਗੀ ਤੁਹਾਡੇ ਨਾਲ। ਤੇ ਇਸ ਤਰ੍ਹਾਂ ਫਿਰ ਚੱਲਦਾ ਰਿਹਾ ਮੇਰਾ ਸਫ਼ਰ। ਤੇ ਫਿਰ ਉਸਮਾ ਦੇ ਨਾਲ ਮੈਂ ਲਾਹੌਰ ਗਈ, ਫਿਰ ਮੈਂ ਉਸਮਾ ਕੋਲੋਂ ਨੰਬਰ ਲਿਆ, ਫਿਰ ਅਸੀਂ ਫਿਰ ਉੱਥੇ ਮੁਲਾਕਾਤ ਵੀ ਕੀਤੀ ਉਸਮਾ ਦੇ ਨਾਲ। ਉਸਮਾ ਦੇ ਨਾਲ ਮੁਲਾਕਾਤ ਮੇਰੀ ਬੜੀ ਅੱਛੀ ਰਹੀ, ਬਲਕਿ 3 ਮੁਲਾਕਾਤਾਂ ਹੋਈਆਂ ਉਹ ਚੰਦ ਦਿਨ ਦੇ ਵਿੱਚ, ਲੇਕਿਨ ਹੋਈਆਂ ਥੋੜ੍ਹੀਆਂ ਥੋੜ੍ਹੀਆਂ ਕਿ ਮਤਲਬ ਇੱਕ ਹੁੰਦਾ ਨਾ ਕਿ ਬੰਦਾ ਰੱਜ ਕੇ ਬਹਿੰਦਾ ਹੋਵੇ, ਰੱਜ ਕੇ ਗੱਲਾਂ ਕਰਦਾ, ਇਸ ਸਟੈਪ ਦਾ ਅਸੀਂ ਨਹੀਂ ਕਰ ਸਕੇ, ਲੇਕਿਨ ਫਿਰ ਵੀ ਸਾਡੀਆਂ ਮੁਲਾਕਾਤਾਂ ਹੋਈਆਂ। ਤੇ ਬੜਾ ਅੱਛਾ ਲੱਗਿਆ ਮੈਨੂੰ ਉਸਮਾ ਦਾ ਦੇਖ। ਇਸ ਤਰ੍ਹਾਂ ਮੈਨੂੰ ਫੀਲ ਹੋਇਆ ਕਿ ਮੇਰੀ ਆਪਣੀ ਭੈਣ ਹੀ ਨੇ। ਤੇ ਹੁਣ ਵੀ ਮੈਂ ਜਿਹੜਾ ਮੈਂ ਕੁਛ ਸੁਸਤੀ ਕਰ ਜਾਂਦੀ ਹਾਂ, ਉਸਮਾ ਬਿਲਕੁਲ ਰੈਗੂਲਰ ਮੈਨੂੰ ਬਿਮਾਰ ਹੋਵਾਂ ਕੁਛ ਵਾਂ ਪੁੱਛਦੇ ਨੇ, ਔਰ ਉਸਮਾ ਕੀ ਕਹਿੰਦੇ ਨੇ ਬਿਲਾ ਝਿਜਕ ਮੇਰੇ ਨਾਲ ਹਰ ਗੱਲ ਕਰ ਲੈਂਦੇ ਨੇ, ਔਰ ਮੈਂ ਵੀ ਉਸਮਾ ਨਾਲ ਹਰ ਗੱਲ ਕਰ ਲੈਂਦੀ ਹਾਂ। ਕਿਉਂਕਿ ਫਿਰ ਇਹੀ ਹੁੰਦਾ ਵੀ ਕਿ ਉਸਮਾ ਨੇ ਕਿਹਾ ਕਿ ਕਦੀ ਕਦੀ ਕੋਈ ਐਸਾ ਕੰਧਾ ਚਾਹੀਦਾ ਹੁੰਦਾ ਵੀ, ਕਦੀ ਕਦੀ ਤੁਹਾਨੂੰ ਐਸਾ ਭਾਵੇਂ ਇਰਦ ਗਿਰਦ ਕਿੰਨੇ ਲੋਕ ਹੋਣ ਤੁਹਾਡੇ, ਪਰ ਇੱਕ ਦੋਸਤ ਦੀ ਜ਼ਰੂਰਤ, ਇੱਕ ਐਸੇ ਸਾਥੀ ਦੀ ਜ਼ਰੂਰਤ ਹੁੰਦੀ ਜਿਹਦੇ ਸਿਰ ਬੰਦਾ ਕੰਧੇ 'ਤੇ ਸਿਰ ਰੱਖ ਕੇ ਰੋ ਲਵੇ, ਜਾਂ ਜਿਹਨੂੰ ਆਪਣੇ ਦਿਲ ਦੀ ਗੱਲ ਕਹਿ ਲਵੇ। ਹਰ ਬੰਦੇ ਨਾਲ ਤੁਸੀਂ ਦਿਲ ਦੀ ਗੱਲ ਨਹੀਂ ਕਹਿ ਸਕਦੇ ਹੋ, ਕੋਈ ਵੀ ਹੋਵੇ, ਹਰ ਇੱਕ ਨਾਲ ਤੁਸੀਂ ਨਹੀਂ ਕਹਿ ਸਕਦੇ। ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਨਾਲ ਤੁਸੀਂ ਫਿਰ ਦਿਲ ਦੀ ਗੱਲ ਕਰ ਲੈਂਦੇ ਹੋ ਕਿ ਮੇਰਾ ਦਿਲ 'ਚ ਹੈ ਵੀ, ਜਾਂ ਮੈਨੂੰ ਇਹ ਤਕਲੀਫ ਹੈ, ਜਾਂ ਮੈਨੂੰ ਇਹ ਮਸਲਾ ਵੀ, ਹਰ ਇੱਕ ਨੂੰ ਤੁਸੀਂ ਨਹੀਂ ਕਹਿੰਦੇ ਹੋ। ਤੇ ਬਹਰਹਾਲ ਮੇਰਾ ਔਰ ਉਸਮਾ ਦਾ ਇੱਕ ਬੜਾ ਅੱਛਾ ਤਾਲੁਕ ਹੈ। YouTube ਦੇ ਨਾਲ ਜਿਹੜਾ ਅਸੀਂ ਇੱਕ ਸਾਰੇ ਸਾਥੀ ਬਣੇ, ਅਸੀਂ ਬੜਾ ਅੱਛਾ ਭੈਣਾਂ ਵਰਗਾ ਸਾਡਾ ਤਾਲੁਕ ਬਣ ਗਿਆ, ਤੇ ਅਸੀਂ ਇੱਕ ਦੂਸਰੇ ਨੂੰ ਪਿਆਰ ਮੁਹੱਬਤ ਕਰਦੇ ਹਾਂ। ਸ਼ੀਲ ਨੇ ਵੀ ਬਹੁਤ ਮੁਹੱਬਤਾਂ ਲਿਖਦੇ ਨੇ। ਸ਼ੀਲ ਵੀ ਮਾਨ ਨਾਲ ਜਿਸ ਦਿਨ ਦੇ ਸ਼ੀਲ ਆਏ ਨੇ, ਇਸ ਤੋਂ ਪਹਿਲੇ ਇੱਕ ਆਏ ਸਨ ਵੀਨਾ ਸ਼ਰਮਾ, ਇੰਡੀਆ ਤੋਂ ਆਏ ਸਨ। ਵੀਨਾ ਸ਼ਰਮਾ ਵੀ ਬੜਾ ਰੈਗੂਲਰ ਦੇਖਦੇ ਰਹੇ, ਔਰ ਫਿਰ ਬੜੇ ਰੈਗੂਲਰ ਕਮੈਂਟ ਕਰਦੇ ਸਨ। ਫਿਰ ਪਤਾ ਨਹੀਂ ਕਿੱਥੇ ਚਲੇ ਗਏ। ਉਹ ਕਾਫੀ ਦਿਨ ਮੈਂ ਉਹਨਾਂ ਨੂੰ ਇੰਤਜ਼ਾਰ ਵੀ ਕਰਦੀ ਰਹੀ, ਫਿਰ ਮੈਨੂੰ ਬਸ ਇਹੀ ਫਿਕਰ ਹੋਈ ਕਿ ਪਤਾ ਨਹੀਂ ਠੀਕ ਹੋਣ, ਲੇਕਿਨ ਬਹਰਹਾਲ ਉਹ ਹੁਣ ਕਾਫੀ ਦਿਨ ਤੋਂ ਨਜ਼ਰ ਨਹੀਂ ਆਏ। ਇਸ ਤੋਂ ਜਦੋਂ ਫਿਰ ਸ਼ੀਲ ਆਏ ਸਨ ਨਾ, ਤੇ ਮੈਂ ਸ਼ੀਲ ਨੂੰ ਇਹ ਕਿਹਾ, ਮੈਂ ਕਿਹਾ ਤੁਸੀਂ ਮੈਨੂੰ ਛੱਡ ਕੇ ਤਾਂ ਨਹੀਂ ਚਲੇ ਜਾਓਗੇ। ਕਿ ਅੱਗੇ ਵੀ ਇੱਕ ਦਫਾ ਮੈਨੂੰ ਇੰਡੀਆ ਤੋਂ ਬੜਾ ਉਹਨਾਂ ਨੇ ਪਸੰਦ ਕੀਤਾ ਸੀ, ਰੈਗੂਲਰ ਆਉਣ ਲੱਗ ਗਏ ਸਨ, ਪਰ ਫਿਰ ਉਹ ਕਿਤੇ ਚਲੇ ਗਏ। ਤੇ ਸ਼ੀਲ ਨੇ ਕਿਹਾ ਨਹੀਂ ਬਾਜੀ, ਮੈਂ ਕਿਤੇ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੀ, ਮੈਂ ਜ਼ਰੂਰ ਤੁਹਾਡੀ ਗੱਲਾਂ ਸੁਣਾਂਗੀ, ਮੈਨੂੰ ਬੜਾ ਚੰਗਾ ਲੱਗਦਾ ਹੈ। ਔਰ ਉਹ ਸਭ ਤੋਂ ਜ਼ਿਆਦਾ ਸ਼ੀਲ ਨੇ ਕਿਹਾ ਕਿ ਤੁਹਾਡਾ ਵਾਇਸ ਓਵਰ, ਤੁਹਾਡੀਆਂ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਸਾਨੂੰ ਚੰਗਾ ਲੱਗਦਾ ਹੈ ਤੁਹਾਡੇ ਨਾਲ ਗੱਲ ਕਰਨਾ, ਜਿਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਗੱਲ ਕਰਦੇ ਹੋ ਨਾ, ਉਹ ਸਾਨੂੰ ਬੜਾ ਚੰਗਾ ਲੱਗਦਾ ਵੇ। ਤੇ ਸ਼ੀਲ ਤੁਹਾਡੀ ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਸ਼ੀਲ ਨੇ ਕਿਹਾ ਵੀ ਮੌਸਮ ਤੇ ਤੁਹਾਡਾ ਬੜਾ ਚੰਗਾ ਵੇ, ਤੇ ਤੁਹਾਡਾ ਮੌਸਮ ਤੇ ਇੰਨਾ ਵਧੀਆ ਮੌਸਮ ਹੈ, ਤੇ ਵਾਕਈ ਵੀ ਮੌਸਮ ਸਾਡਾ ਬੜਾ ਵਧੀਆ ਹੁੰਦਾ ਵੇ।
ਵਧੀਆ ਵਧੀਆ ਵਾਕਈ ਮੌਸਮ ਹੈ ਕਿ ਜਿਹੜਾ ਅਸੀਂ ਰੋਜ਼ਾਨਾ ਦੇਖਦੇ ਹਾਂ। ਅਸੀਂ ਧੁੱਪ ਨੂੰ ਤਰਸਦੇ ਹਾਂ, ਗਰਮ ਇਲਾਕਿਆਂ ਵਾਲੇ ਠੰਡ ਨੂੰ ਤਰਸਦੇ ਨੇ। ਤੇ ਬਸ ਇਸ ਤਰ੍ਹਾਂ ਹੀ ਹੈ। ਉਹ ਕਹਿੰਦੇ ਨੇ ਅਸੀਂ ਇੱਕ 10ਵੀਂ ਕਲਾਸ 'ਚ ਇੱਕ पढ़ी सी, एक मज़मून सी साडा उर्दू दी बुक विच कि इंसान किसी हाल में खुश नहीं रहता। कि वो कोई बंदा हुंदा कुबड़ा हुंदा वे, कोई बंदा हुंदा है, किसी नूं कोई मर्ज़ हुंदा है, किसी नूं कुछ, उहनूं अपना बोझ अपनी चीज़ बुरी ही लग रही हुंदी है। फिर एक ऐसा मंज़र आंदा वे कि वो कहा जांदा है कि चलो तुसीं अपना चीज़ां सुੱਟ दवो, नवीं चीज़ उत्थों कोई चुक लवो। जिवें ਤੇ ਉਹ ਕੁਬੜਾ ਜਿਹੜਾ ਹੁੰਦਾ ਸਾਰੀ ਜ਼ਿੰਦਗੀ ਵਿਚਾਰਾ ਕੁਬੜਾ ਰਿਹਾ ਹੁੰਦਾ ਵੇ। ਤੇ ਉਹ ਫਿਰ ਕਹਿੰਦਾ ਕਿ ਵੀ ਮੈਂ ਤੇ ਇਹ ਜਿਹੜਾ ਕੁੱਬ ਜਿਹੜਾ ਆਪਣਾ ਸੁੱਟ ਦੇਣਾ ਵੇ, ਵੱਧ ਤੋਂ ਵੱਧ ਮੈਂ ਤੇ ਤੰਗ ਆ ਗਿਆ ਵਾ ਸਰ ਕੁੱਬਾ ਕੁੱਬਾ ਟੁਰ ਕੇ। ਉਹ ਆਪਣਾ ਕੁੱਬ ਸੁੱਟ ਦਿੰਦਾ ਵੇ। ਕੁੱਬ ਸੁੱਟ ਕੇ ਹੋਰ ਕੋਈ ਚੀਜ਼ ਲੱਭ ਲੈਂਦਾ ਵੇ। ਉਹ ਜਦੋਂ ਉਹ ਦੂਸਰੀ ਕੋਈ ਚੀਜ਼ ਬਿਮਾਰੀ ਦੂਸਰੀ ਕੋਈ ਚੀਜ਼ ਲੱਭਦਾ, ਉਹਨੂੰ ਬੜਾ ਮੁਸ਼ਕਲ ਲੱਗਦਾ, ਬੜਾ ਔਖਾ ਲੱਗਦਾ। ਉਹ ਕਹਿੰਦਾ ਓਏ ਹੋਏ ਹੋਏ, ਇਹ ਮੈਨੂੰ ਤੇ ਕੁੱਬ ਹੀ ਚੰਗਾ ਸੀ, ਇਹਦੇ ਨਾਲੋਂ ਤੇ ਕੁੱਬ ਹੀ ਚੰਗਾ ਸੀ। ਤੇ ਉਹ ਕਹਿਣ ਦਾ ਮਕਸਦ ਇਹ ਹੁੰਦਾ ਵੇ ਕਿ ਜਦੋਂ ਕੋਈ ਚੀਜ਼ ਤੁਹਾਡੇ ਕੋਲ ਹੁੰਦੀ ਹੈ, ਤੁਹਾਨੂੰ ਬੜਾ ਉਹ ਲੱਗ ਰਿਹਾ ਹੁੰਦਾ ਵੇ, ਤੇ ਫਿਰ ਜਦੋਂ ਤੁਹਾਨੂੰ ਕੋਈ ਹੋਰ ਚੀਜ਼ ਮਿਲਦੀ ਸੀ, ਕਹਿੰਦੇ ਨਹੀਂ ਪੁਰਾਣੀ ਉਹੀ ਸਹੀ ਸੀ। ਤੇ ਇਸ ਤਰ੍ਹਾਂ ਉਹ ਕੁਬੜੇ ਦੀ ਕਹਾਣੀ ਮੈਨੂੰ ਯਾਦ ਆ ਗਈ। ਤੇ ਇਸ ਤਰ੍ਹਾਂ ਦੇਖੋ, ਪਸੀਨਾ ਤੁਸੀਂ ਕਦੀ ਸੋਚ ਸਕੋਗੇ ਇੰਨਾ ਪਸੀਨਾ, ਪਤਾ ਨਹੀਂ ਕੈਸਾ ਵਾਇਰਲ ਹੈ, ਇੰਨਾ ਪਸੀਨਾ ਆਂਦਾ ਪਿਆ ਇਹਦੇ ਨਾਲ। ਮੈਨੂੰ ਰਾਤ ਭਰ ਵੀ ਪਸੀਨੇ ਦੇ ਨਾਲ ਪਸੀਨਾ ਬਹੁਤ ਆ ਰਿਹਾ ਇਸ ਵਾਇਰਲ ਵਿੱਚ। ਤੇ ਇਸ ਤਰ੍ਹਾਂ ਉਹ ਚੱਲਦਾ ਰਿਹਾ ਕੁਬੜੇ ਵਾਲੀ ਕਹਾਣੀ। ਤੇ ਆ ਸਾਡੇ ਮੁਹੱਲੇ 'ਚ ਇੱਕ ਮੁੰਡਾ ਹੁੰਦਾ ਸੀ, ਪਤਾ ਨਹੀਂ ਮੁੰਡਾ ਤਾਂ ਨਹੀਂ ਸੀ, ਉਹ ਕੋਈ ਭਾਈ ਜਿਹਾ ਸੀ। ਉਹ ਲੰਘਦਾ ਹੁੰਦਾ ਸੀ, ਉਹਦੀ ਚਾਲ ਇਸ ਤਰ੍ਹਾਂ ਹੁੰਦੀ ਸੀ, ਇਸ ਤਰ੍ਹਾਂ ਕਰਕੇ ਉਹ ਕਦੀ ਕਦੀ ਸਾਡੀ ਗਲੀ 'ਚੋਂ ਲੰਘਦਾ ਹੁੰਦਾ ਸੀ, ਥੋੜ੍ਹਾ ਅੱਗੇ ਰਹਿੰਦਾ ਹੁੰਦਾ ਸੀ। ਤੇ ਮੇਰੀ ਦੋਸਤ ਜਿਹੜੀ ਹੈ ਜਮੀਲਾ, ਉਹ ਸਾਰਿਆਂ ਦੇ ਨਾਂ ਬੜੇ ਪਾਉਂਦੀ ਹੁੰਦੀ ਸੀ। ਉਹ ਜਦੋਂ ਉਹਨੇ ਕਦੀ ਲੰਘਣਾ ਨਾ ਗਲੀ 'ਚੋਂ, ਤੇ ਉਹਨਾਂ ਨੇ ਕਹਿਣਾ ਵੀ ਕੁਬੜਾ ਆਸ਼ਿਕ ਜਾ ਰਿਹਾ ਜੀ, ਕੁਬੜਾ ਆਸ਼ਿਕ ਦੇ ਲਓ। ਉਹਦਾ ਨਾਂ ਸੀ ਕੁਬੜਾ ਆਸ਼ਿਕ ਪਾਇਆ ਸੀ। ਨਾ ਉਹਨੂੰ ਪਤਾ ਸੀ ਕਿ ਮੈਨੂੰ ਕੁਬੜਾ ਆਸ਼ਿਕ ਕਹਿੰਦੇ ਨੇ, ਤੇ ਨਾ ਸਾਨੂੰ ਆਪਸ 'ਚ ਪਤਾ ਸੀ। ਅਸੀਂ ਸਾਰੇ ਹੱਸ ਰਹੇ ਸੀ ਕਿ ਕੁਬੜਾ ਆਸ਼ਿਕ, ਬਸ ਐਵੇਂ ਉਹਦਾ ਨਾਂ ਪਾਤਾ ਕੁਬੜਾ ਆਸ਼ਿਕ। ਤੇ ਉਹ ਕੁਬੜਾ ਆਸ਼ਿਕ ਮੈਨੂੰ ਯਾਦ ਆ ਗਿਆ, ਕੁੱਬ ਤੋਂ ਕੁਬੜਾ ਆਸ਼ਿਕ। ਤੇ ਇਸ ਤਰ੍ਹਾਂ ਬਚਪਨ ਦੀਆਂ ਹਿਮਾਕਤਾਂ, ਬਚਪਨ ਦੀਆਂ ਚੀਜ਼ਾਂ ਯਾਦ ਆਉਂਦੀਆਂ ਨੇ। ਤੇ ਉਹ ਬੜਾ ਅਜੀਬ ਲੱਗਦਾ ਵੀ ਸਾਨੂੰ ਕਿ ਹੁਣ ਇੱਕ ਫਿਰ ਏਜ ਆਉਂਦੀ ਇਨਸਾਨ ਦੀ, ਉਹ 'ਚ ਸੰਜੀਦਗੀ ਆ ਜਾਂਦੀ ਹੈ, ਉਹ 'ਚ ਥੋੜ੍ਹੀ ਜਿਹੀ ਆ ਜਾਂਦੀ ਹੈ। ਫਿਰ ਬੰਦਾ ਆਪਣੀ ਉਹ ਚੀਜ਼ਾਂ ਨੂੰ ਯਾਦ ਕਰ ਕਰਕੇ ਨਾ, ਤੇ ਬੜਾ ਅਸੀਂ ਜਿਹੜਾ ਹੈਰਾਨ ਵੀ ਹੁੰਦੇ ਹਾਂ, ਤੇ ਬੜਾ ਬਾਜ਼ ਦਫਾ ਪਰੇਸ਼ਾਨ ਵੀ ਹੁੰਦੇ ਹਾਂ। ਤੇ ਉਸ ਜ਼ਮਾਨੇ ਕਿਹਾ ਬਾਜੀ ਤੁਸੀਂ ਨਾ ਇਸ ਤਰ੍ਹਾਂ ਕਰਿਆ ਕਰੋ। ਅੱਲਾ ਨੇ ਤੁਹਾਨੂੰ ਜਿਹੜੀਆਂ ਨਿਅਮਤਾਂ ਦਿੱਤੀਆਂ ਨੇ, ਜੇ ਇਨਸਾਨ ਬੜੇ ਬੜੇ ਦੁੱਖ ਨੇ ਦੁਨੀਆ 'ਚ, ਬੜੀ ਬੜੀ ਚੀਜ਼ਾਂ ਨੇ, ਬੜੇ ਬੜੇ ਦੁਖੀ ਨੇ ਲੋਕ, ਤੁਸੀਂ ਇਸ ਚੀਜ਼ ਨੂੰ ਲੈ ਕੇ ਕਿਉਂ ਪਰੇਸ਼ਾਨ ਹੁੰਦੇ ਹੋ। ਮੈਨੂੰ ਉਸਮਾ ਦੀ ਗੱਲ ਇੰਨੀ ਚੰਗੀ ਲੱਗੀ ਕਿ ਉਸਮਾ ਵਾਕਈ ਤੁਸੀਂ ਬਿਲਕੁਲ ਠੀਕ ਕਿਹਾ ਵੇ। ਤੁਹਾਡੀ ਗੱਲ ਜਿਹੜਾ ਠਾਹ ਕਰਕੇ ਵੱਜ ਗਈ ਹੈ ਸੀਨੇ ਦੇ ਵਿੱਚ। ਆ ਸੀਨੇ ਨਾਲ ਲੱਗ ਜਾ ਠਾ ਕਰਕੇ, ਤੇਰੇ ਮਿਲਣੇ ਨੂੰ ਆਏ ਕਿੰਨੀ ਚਾਹ ਕਰਕੇ। ਆ ਸੀਨੇ ਨਾਲ ਲੱਗ ਜਾ ਠਾ ਕਰਕੇ। ਤੇ ਬਈ ਠਾ ਕਰਕੇ ਲੱਗ ਗਈ ਉਸਮਾਂ ਦੀ ਗੱਲ ਕਿ ਵਾਕਈ ਅੱਲਾਹ ਪਾਕ ਨੇ ਜਿੰਨੀਆਂ ਨਿਮਤਾਂ ਦਿੱਤੀਆਂ ਨੇ, ਉਹਦਾ ਸ਼ੁਕਰ ਹੈ, ਉਹਦਾ ਅਹਿਸਾਨ ਹੈ ਉਸ ਮਾਲਿਕ ਦਾ। ਅਸੀਂ ਬਜਾਏ ਉਹਦਾ ਸ਼ੁਕਰ ਅਦਾ ਕਰਦੇ, ਮੈਂ ਐਵੇਂ ਗਿਲੇ ਸ਼ਿਕਵੇ ਲੈ ਕੇ ਬਹਿ ਜਾਂਦੀ ਹਾਂ। ਉਸਮਾਂ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਤੇ ਤੁਹਾਡੇ ਸਾਰਿਆਂ ਦੀ ਮੁਹੱਬਤਾਂ ਦਾ ਸ਼ੁਕਰੀਆ। ਕਿ ਬੇਗਮ ਨੂੰ ਵੀ ਬੜੀ ਪਸੰਦ ਆਉਂਦੀ ਹੈ ਮੇਰੀ ਜਿਹੜੀ ਹੈ ਕੁਕਿੰਗ। ਉਹ ਕਹਿੰਦੇ ਨੇ ਵੀ ਤੁਸੀਂ ਪੂਰੀ ਦਿਖਾਉਂਦੇ ਹੋ। ਉਹ ਤਾਂ ਹਮੇਸ਼ਾ ਮੈਨੂੰ ਇਸਰਾਰ ਕਰਦੇ ਤੁਸੀਂ ਆਪਣੀ ਕੁਕਿੰਗ ਦਿਖਾਓ, ਤੇ ਤੁਸੀਂ ਕਿਸ ਤਰ੍ਹਾਂ ਪੂਰੀ ਦਿਖਾਇਆ ਕਰੋ। ਮੈਂ ਚੱਲਦੇ ਫਿਰਦੇ ਜਿਵੇਂ ਥੋੜ੍ਹਾ ਜਿਹਾ ਹਾਂਡੀ ਹਿਲਾ ਦਿੰਦੀ ਹਾਂ, ਕਦੀ ਪੂਰਾ ਨਹੀਂ ਦੱਸਦੀ। ਕੱਲ੍ਹ ਮੈਂ ਪਾਲਕ ਆਲੂ ਐਸਾ ਬਣਾ ਲਿਆ ਨਾ ਸਾਹਮਣੇ, ਉਹ ਬੜੇ ਖੁਸ਼ ਹੋਏ। ਉਹਨਾਂ ਨੇ ਕਿਹਾ ਕਿ ਵੀ ਤੁਹਾਡੀ ਤਾਂ ਬਈ ਸਿਸਟਰ, ਤੁਹਾਡੀ ਤਾਂ ਹਾਂਡੀ ਰੋਟੀ ਬੜੀ ਵਧੀਆ ਵੇ, ਬੜੀ ਉਹਨਾਂ ਨੂੰ ਚੰਗੀ ਲੱਗੀ। ਤੇ ਬਹੁਤ ਸ਼ੁਕਰੀਆ ਕਿ ਤੁਸੀਂ ਸਾਦੀ ਜੀ ਮੇਰੀ ਹਾਂਡੀ ਨੂੰ ਤੁਸੀਂ ਇੰਨਾ ਪਸੰਦ ਕਰ ਲੈਂਦੇ ਹੋ, ਤੇ ਤੁਹਾਡੀ ਮੁਹੱਬਤਾਂ ਦਾ ਸ਼ੁਕਰੀਆ। ਤੇ ਸਾਇਰਾ ਮਹਿਬੂਬ ਟਵਿੱਟਰ ਤੋਂ ਮੇਰੇ ਇੱਕ ਫਰੈਂਡ ਨੇ, ਮੈਨੂੰ ਲੱਗਦਾ ਨਾ ਤਾਂ ਉਹਨਾਂ ਨੇ ਵੀ ਕਮੈਂਟ ਕੀਤਾ ਕਿ ਗੁੱਡ ਮਾਰਨਿੰਗ ਸੋਹਣਿਓ, ਕੈਸੇ ਹੋ ਸੋਹਣਿਓ। ਤੇ ਮੈਨੂੰ ਉਹ ਸਾਇਰਾ ਯਾਦ ਆ ਗਏ ਕਿ ਕਾਫੀ ਪਹਿਲੋਂ ਸਾਇਰਾ ਦੇ ਨਾਲ ਮੇਰੀ ਅੱਛੀ ਸਲਾਮ ਦੁਆ ਵੀ ਸੀ, ਔਰ ਟਵਿੱਟਰ ਤੇ ਹਵਾਲੇ ਦੇ ਨਾਲ। ਤੇ ਉਹ ਅੱਜ ਮੈਂ ਉਹਨਾਂ ਦਾ ਕਮੈਂਟ ਪੜ੍ਹਿਆ, ਸ਼ਾਇਦ ਉਹੀ ਵਾਲੇ ਸਾਇਰਾ ਮਹਿਬੂਬ ਨੇ ਜਾਂ ਕੋਈ ਦੂਸਰੇ ਨੇ, ਉਹਨਾਂ ਨੇ ਪਸੰਦ ਕੀਤਾ। ਉਹਨਾਂ ਦੀ ਮੁਹੱਬਤਾਂ ਦਾ ਬੜਾ ਸ਼ੁਕਰੀਆ। ਜੋ ਮੈਂ ਸਾਇਰਾ ਮਹਿਬੂਬ ਸਮਝ ਰਹੀ ਹਾਂ ਨਾ, ਤੇ ਉਹ बहारों फूल बरसाओ, मेरा महबूब आया है, मेरा महबूब आया है।
फजाओ रागनी गाओ, मेरा महबूब आया है, मेरा महबूब आया है। ਤੇ ਫਜ਼ਾਓ ਰਾਗਨੀ ਗਾਓ, ਮੇਰਾ ਮਹਿਬੂਬ ਆਇਆ ਹੈ। ਤੇ ਲੋ ਜੀ, ਅਸੀਂ ਸਾਰਾ ਮਹਿਬੂਬ ਨੂੰ ਵੀ ਖੁਸ਼ ਆਮਦੇਦ ਕਿਹਾ ਕਿ ਸਾਰਾ ਮਹਿਬੂਬ ਆਏ, ਤੇ ਉਹਨਾਂ ਨੇ ਸ਼ਾਇਦ ਉਹੀ ਵਾਲੇ ਨੇ, ਅਗਰ ਮੈਂ ਗਲਤ ਨਹੀਂ ਸੋਚ ਰਹੀ ਹਾਂ, ਦੂਸਰੇ ਵੀ ਕੋਈ ਨੇ, ਅਗਰ ਉਹਨਾਂ ਦੇ ਹਮ ਨਾਮ ਨੇ, ਤੇ ਉਹਨਾਂ ਨੂੰ ਵੈਲਕਮ ਕਰਨੇ ਆ ਜੀ। ਸਾਡੇ ਵਿਹੜੇ 'ਚ ਜਿਹੜਾ ਵੀ ਆਏਗਾ ਨਾ, ਉਹਨੂੰ ਵੈਲਕਮ ਹੈ, ਉਹਨੂੰ ਵੈਲਕਮ ਵੈਲਕਮ ਵੈਲਕਮ। ਰੂਬੀ ਕੇ ਕਿਚਨ ਮੇ ਵੈਲਕਮ। ਤੇ ਰੂਬੀ ਦਾ ਕਿਚਨ ਤੇ ਨਹੀਂ ਹੈ, ਇਹ ਸਾਡਾ YouTube ਵਿਹੜਾ ਵੇ, ਤੇ ਉਹਦੇ ਵਿੱਚ ਸਾਰਿਆਂ ਨੂੰ ਅਸੀਂ ਵੈਲਕਮ ਕਰਨੇ ਆ। ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਮੈਂ ਇੱਕ ਵਾਰੀ ਫਿਰ ਸ਼ੁਕਰੀਆ ਅਦਾ ਕਰਨੀ ਆ। ਅੱਜ ਸਾਡਾ ਕੋਈ ਪਕਾਉਣ ਖਾਣ ਦਾ ਸਿਲਸਿਲਾ ਨਹੀਂ ਹੋ ਰਿਹਾ, ਵਰਨਾ ਮੈਂ ਸੋਚਿਆ ਸੀ ਕਿ ਅੱਜ ਬਿਰਯਾਨੀ ਪਕੜੀ ਹੈ। ਮਿੱਠੇ ਚੌਲ, ਮਿੱਠੇ ਚੌਲ ਮੇਰੇ ਬੜੇ ਫੇਵਰਟ ਨੇ। ਪੁਰਾਣੇ ਜ਼ਮਾਨੇ 'ਚ ਜਦੋਂ ਸ਼ਾਦੀਆਂ ਹੁੰਦੀਆਂ ਸਨ, ਉਦੋਂ ਮਿੱਠੇ ਚੌਲ ਬੜੇ ਇੱਕ ਆਈਟਮ, ਮਿੱਠੇ ਦਾ ਆਈਟਮ ਮਿੱਠੇ ਚੌਲ ਹੀ ਹੁੰਦੇ ਸਨ ਕਿ ਮਿੱਠੇ ਚੌਲ ਪਕਣੇ ਨੇ, ਸ਼ਾਦੀ ਦਾ ਖਾਣਾ ਵੀ ਮਿੱਠੇ ਚੌਲ ਪਕਣੇ ਨੇ। ਤੇ ਬਾਜ਼ ਲੋਕ ਮਿੱਠੇ ਚੌਲ ਦੇ ਉੱਪਰ ਜਿਹੜਾ ਨਾ ਸਾਲਨ ਪਾ ਕੇ ਖਾਂਦੇ ਹੁੰਦੇ ਸਨ। ਉਹ ਬੜਾ ਸਵਾਦ ਲੱਗਦਾ ਕਿ ਮਿੱਠੇ ਚੌਲ ਦੇ ਉੱਪਰ ਸਾਲਨ ਪਾ ਕੇ ਤੁਸੀਂ ਖਾਓ, ਤੇ ਉਹ ਬੜਾ ਮੈਂ ਸ਼ੀਲ ਕੋਲੋਂ ਪੁੱਛਾਂਗੀ। ਸ਼ੀਲ ਨੂੰ ਵੀ ਪਾਲਕ ਮੇਰੀ ਬੜੀ ਅੱਛੀ ਲੱਗੀ, ਕਹਿੰਦੇ ਬੜੀ ਵਧੀਆ ਸਬਜ਼ੀ ਹੁੰਦੀ ਹੈ। ਤੇ ਤੁਸੀਂ ਸ਼ਮਾ ਕੇ ਬੇਗਮ, ਜਿਹੜਾ ਜਹਾਂ ਆਰਾ, ਤੁਸੀਂ ਸਾਰੇ ਦੱਸੋ ਕਿ ਵੀ ਤੁਹਾਨੂੰ ਕਦੀ ਤੁਸੀਂ ਮਿੱਠੇ ਚੌਲਾਂ ਦੇ ਉੱਤੇ ਪਾ ਕੇ, ਸ਼ਬੀਰ ਹੁਸੈਨ ਸਾਹਿਬ, ਉਜ਼ਮਾ, ਜੋ ਮੈਨੂੰ ਦੇਖਦੇ ਨੇ, ਤਾਂ ਤੁਸੀਂ ਮਿੱਠੇ ਚੌਲਾਂ ਦੇ ਉੱਪਰ ਕਦੀ ਸਾਲਣ ਪਾ ਕੇ ਖਾਧਾ ਸਲੂੜਾ, ਤੇ ਉਹ ਬੜਾ ਮਜ਼ੇਦਾਰ ਲੱਗਦਾ। ਜਾਂ ਮਿੱਠੇ ਚੌਲ ਤੇ ਨਮਕੀਨ ਚੌਲ ਰਲਾ ਕੇ ਖਾਓ, ਉਹ ਵੀ ਬੜੇ ਮਜ਼ੇਦਾਰ ਲੱਗਦੇ ਨੇ ਕਿ ਲੂਣੇ ਚੌਲ ਤੇ ਮਿੱਠੇ ਚੌਲ ਰਲਾ ਕੇ ਖਾਓ ਨਾ, ਮਿਕਸ ਕਰਕੇ, ਉਹ ਵੀ ਬੜਾ ਮਜ਼ੇਦਾਰ ਲੱਗਦਾ। ਮੇਰੀ ਫੁੱਫੋ ਅੱਲਾ ਜੰਨਤ ਨਸੀਬ ਕਰੇ, ਉਹ ਜਿਹੜੇ ਇਸਲਾਮਾਬਾਦ ਰਹਿੰਦੇ ਹੁੰਦੇ ਸਨ, ਉਹ ਬੜੇ ਸ਼ੌਕ ਨਾਲ ਖਾਂਦੇ ਹੁੰਦੇ ਸਨ। ਅਸੀਂ ਕਿਤੇ ਵੀ ਜਾਣਾ ਨਾ ਸ਼ਾਦੀ 'ਤੇ, ਫੁੱਫੋ ਨੂੰ ਦੇਖਣਾ, ਫੁੱਫੋ ਨੇ ਮਿੱਠੇ ਚੌਲਾਂ ਦੇ ਉੱਤੇ ਸਾਲਨ ਪਾ ਕੇ ਖਾਣਾ, ਕਿਹੜਾ ਬੜਾ ਮਜ਼ੇਦਾਰ ਲੱਗਦਾ ਵੇ। ਤੇ ਮੈਂ ਖਾਂਦੇ ਅਕਸਰ ਦੇਖਿਆ ਵੇ, ਖੁਦ ਇਸ ਤਰ੍ਹਾਂ ਬਹੁਤ ਜ਼ਿਆਦਾ ਕਦੀ ਨਹੀਂ ਖਾਂਦਾ, ਲੇਕਿਨ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਿਆ ਕਿ ਮਿੱਠੇ ਚੌਲ ਦੇ ਉੱਪਰ ਸਾਲਨ ਪਾ ਕੇ ਖਾਣਾ ਉਹ ਬੜਾ ਫੇਵਰਟ ਹੁੰਦਾ ਸੀ। ਜਾਂ ਗਜਰੇਲੇ ਦੇ ਉੱਪਰ ਦਹੀਂ ਪਾ ਕੇ ਕੁਝ ਲੋਕ ਖਾਂਦੇ ਨੇ, ਉਹ ਵੀ ਬੜਾ ਚੰਗਾ ਲੱਗਦਾ ਵੇ। ਬਹਿਰਹਾਲ ਆਪਣਾ ਆਪਣਾ ਇੱਕ ਟੇਸਟ ਬਣ ਜਾਂਦਾ, ਇੱਕ ਫਲੇਵਰ ਬਣ ਜਾਂਦਾ, ਫਿਰ ਉਹਦੇ ਵਿੱਚ ਹੀ ਫਿਰ ਬੰਦਾ ਜਿਹੜਾ ਨਾ ਮਜ਼ਾ ਆਉਂਦਾ ਨੂੰ, ਕਿ ਉਸ ਫਲੇਵਰ ਦਾ, ਉਹਦਾ ਖਾਸ ਇੱਕ ਚੀਜ਼ ਦਾ ਜਿਹੜਾ ਟੇਸਟ ਹੋ ਜਾਂਦਾ ਨਾ, ਤਾਂ ਉਹਦੇ ਫਿਰ ਤੁਸੀਂ ਆਦੀ ਹੋ ਜਾਂਦੇ ਹੋ। ਇਸ ਤਰ੍ਹਾਂ ਫਿਰ ਮੁਖਤਲਿਫ ਚੀਜ਼ਾਂ ਸ਼ਾਦੀਆਂ ਵਿਆਹ ਦੇ ਹਵਾਲੇ ਦੇ ਨਾਲ ਉਸ ਜ਼ਮਾਨੇ 'ਚ ਹੁੰਦੀਆਂ ਸਨ। ਲੇਕਿਨ ਖਾਣੇ 'ਚ ਜਿਹੜਾ ਸਾਦਾ ਹੁੰਦਾ ਸੀ, ਲੇਕਿਨ ਮਿੱਠੇ ਚੌਲ। ਤੇ ਇੱਕ ਡਰਾਮਾ ਵੀ ਬੜਾ ਮਸ਼ਹੂਰ ਹੋਇਆ ਸੀ, ਉਹਦੇ ਵਿੱਚ ਇੱਕ ਡਾਇਲੌਗ ਬੜਾ ਮਸ਼ਹੂਰ ਹੋਇਆ ਸੀ, ਪੀਰ ਸਾਈਂ ਆਇਆ ਤੇ ਮਿੱਠੇ ਚੌਲ ਖਾਂਦਾ। ਉਹ ਇੰਨਾ ਮਸ਼ਹੂਰ ਹੋਇਆ ਸੀ ਡਾਇਲੌਗ ਨਾ, ਵੱਡਿਆਂ ਛੋਟਿਆਂ 'ਚ, ਪੀਰ ਸਾਈਂ ਆਇਆ ਤੇ ਮਿੱਠੇ ਚੌਲ ਖਾਂਦਾ, ਪੀਰ ਸਾਈਂ ਆਇਆ ਤੇ ਮਿੱਠੇ ਚੌਲ ਖਾਂਦਾ। ਤੇ ਲੋ ਵੀ ਪੀਰ ਸਾਈਂ ਆ ਗਿਆ ਜੇ, ਮਿੱਠੇ ਚੌਲ ਖਾਣ ਲੱਗ ਪਿਆ ਵੇ। ਤੇ ਅਸੀਂ ਹੁਣ ਚਲੀਏ, ਚੱਲ ਕੇ ਆਪਣੇ ਕੱਪੜੇ ਥੋੜ੍ਹੇ ਜਿਹੇ ਇਸਤਰੀ ਲਾਵਾਂ। ਦੇਖੋ ਵੀ ਹਮ ਅੰਧਾ ਹੈ ਤਾਂ ਹਮ ਅੰਧਾ ਹੋ ਗਿਆ ਵੀ, ਹੁਣ ਦੂਸਰੇ ਕਮਰੇ 'ਚ ਚੱਲਦੇ ਹਾਂ ਅਸੀਂ। ਲੋ ਬਈ ਦੇਖ ਲਵੋ, ਇਹ ਸੂਟ ਮੈਂ ਪਾਇਆ ਸੀ ਜਿਹੜਾ ਮੈਂ ਕੱਲ੍ਹ ਹੀ ਤੁਹਾਨੂੰ ਦਿਖਾਇਆ ਸੀ, ਜਿਹੜਾ ਮੇਰੀ ਭਾਜੀ ਲੈ ਕੇ ਆਈਏ, ਕੱਲ੍ਹ ਪਾਇਆ ਸੀ ਖਾਡੀ ਦਾ। ਇਹਦੇ ਦਾਮਨ ਤੇ ਵੀ ਬੜਾ ਪਿਆਰਾ ਚੜਿਆ ਨਾ, ਇਹ ਬਾਰਡਰ ਹੈ। ਤੇ ਇਹ ਚੀਤਾ ਪ੍ਰਿੰਟ ਮੇਰਾ ਫੇਵਰਟ ਪ੍ਰਿੰਟ ਹੈ। ਤੇ ਇਹ ਵੀ ਸੂਟ ਮੈਂ ਪਾ ਕੇ ਗਈ ਸਾਂ, ਤੇ ਇਹ ਵੀ ਥੋੜ੍ਹੀ ਦੇਰੀ ਪਾਇਆ ਸੀ, ਇਹਨੂੰ ਵੀ ਇਸਤਰੀ ਕਰਕੇ ਟੰਗਣਾ ਵਾ। ਇਹ ਦੋ ਸੂਟ ਤਾਂ ਮੇਰੇ ਐਸੇ ਨੇ ਨਾ ਕਿ ਜਿਹੜੇ ਮੈਂ ਇਸਤਰੀ ਕਰਕੇ ਫੌਰੀ ਤੌਰ 'ਤੇ ਟੰਗ ਦੇਣੇ। ਤੇ ਇਹ ਵੀ ਗੁੱਥੜੀ ਜਿਹੜੀ ਹੈ ਨਾ ਸਾਰੀ ਮੇਰੀ ਹੈ। ਇਹ ਥੱਲੋਂ ਇਹ ਵੀ ਸੂਟ ਧੋਤਾ ਸੀ, ਤੇ ਸਾਰੀਆਂ ਚੀਜ਼ਾਂ ਮੈਂ ਇਕੱਠੀਆਂ ਕਰਕੇ ਉੱਪਰ ਲੈ ਕੇ ਆਈ ਸਾਂ। ਇਹ ਸਾਰੇ ਮੈਂ ਜਿਹੜਾ ਨਾ ਇਹਨਾਂ ਨੂੰ ਇਸਤਰੀ ਕਰਾਂ ਤੇ ਇਹਨਾਂ ਨੂੰ ਸੰਭਾਲਾਂ। ਇਹ ਲੋ ਜੀ, ਇਹ ਫੁੱਟ ਵਾਸਤੇ ਆਏ ਨੇ ਮੇਰੇ, ਇਹ ਫੁੱਟ ਮਾਸਕ ਨੇ। ਇਹ ਮੈਂ ਰਾਤੀ ਲਾ ਕੇ ਬੈਠਾਂਗੀ, ਇਹਦਾ ਪੈਰ ਬੜੇ ਅੱਛੇ ਹੋ ਜਾਂਦੇ ਨੇ, ਔਰ ਨਰਮ ਮੁਲਾਇਮ, ਔਰ ਬੜੇ ਅੱਛੇ। ਅਕਸਰ ਮੈਂ ਕੋਈ ਘਰ ਵਾਲੇ ਜਾਣ ਲਿਆ ਦੇਣ ਤਾਂ ਫਿਰ ਮੈਂ ਜ਼ਰੂਰ ਯੂਜ਼ ਕਰ ਲੈਂਦੀ ਹਾਂ, ਮੈਨੂੰ ਬੜੇ ਅੱਛੇ ਲੱਗਦੇ ਨੇ। ਇਹਦੇ ਨਾਲ ਪੈਰ ਬਹੁਤ ਅੱਛੇ ਹੋ ਜਾਂਦੇ ਨੇ। ਲੋ ਬਈ, ਖਾਊ ਤਾਂ ਸਾਡੀ ਮੁੱਕਣੀ ਨਹੀਂ ਹੈ, ਤੁਹਾਨੂੰ ਨਾਲ ਨਾਲ ਚੀਜ਼ਾਂ ਦਿਖਾ ਦਿੰਦੀ ਹਾਂ ਮੈਂ ਆਪਣੀਆਂ। ਬੇਸ਼ਤਰ ਹੈਂਗਰ ਤੁਹਾਨੂੰ ਖਾਲੀ ਨਜ਼ਰ ਆ ਰਹੇ ਨੇ, ਇਹ 'ਚ ਮੈਂ ਕਾਫੀ ਸਾਰੇ ਕੱਪੜੇ ਕੱਢ ਕੇ ਇਸਤੇਮਾਲ ਕੀਤੇ ਨੇ, ਪਾਏ ਨੇ। ਇਸ ਤੋਂ ਮੇਰੇ ਹੈਂਗਰ ਜਿਹੜੇ ਨੇ ਤੁਹਾਨੂੰ ਖਾਲੀ ਨਜ਼ਰ ਆਉਣਗੇ। ਤਾਂ ਹੁਣ ਮੈਂ ਅੱਜ ਸਾਰੀ ਆਪਣੀ ਅਲਮਾਰੀ ਜਿਹੜੀ ਹੈ ਨਾ, ਕੋਸ਼ਿਸ਼ ਕਰਨੀ ਹੈ ਕਿ ਮੈਂ ਠੀਕ ਕਰਾਂ। ਬਹੁਤ ਫੂਅੜਪਨ ਦਾ ਮੁਜ਼ਾਹਰਾ ਹੋ ਰਿਹਾ ਵੀ, ਸਾਰੇ ਕੱਪੜੇ ਕੋਈ ਠੱਪ ਕੇ, ਕੋਈ ਤੇ ਈਦ 'ਤੇ ਜਿਹੜਾ ਪਾਇਆ ਸੀ ਸੂਟ, ਉਹ ਵੀ ਇਸ ਤਰ੍ਹਾਂ ਹੀ ਪਿਆ ਵੇ। ਹੁਣ ਮੈਂ ਅੱਜ ਆਪਣੀ ਸਾਰੇ ਅਲਮਾਰੀ ਨੂੰ ਨਾ ਜਿਹੜਾ ਬਿਲਕੁਲ
ਸਹੀ ਕਰਨਾ ਵੇ ਕਿ ਬਹੁਤ ਉਦਮ ਇਹਦੇ ਵਿੱਚ ਮੱਚ ਗਿਆ ਵੇ। ਸਾਰੇ ਕੱਪੜੇ ਇਸਤਰੀ ਕਰਕੇ ਤਰੀਕੇ ਨਾਲ ਸਲੀਕੇ ਨਾਲ ਕਰਾਂਗੀ। ਮੇਰੀ ਮਾਂ ਅੱਜ ਜ਼ਿੰਦਾ ਹੁੰਦੀ ਨਾ, ਉਹਨੇ ਮੈਨੂੰ ਬੜਾ ਡਾਂਟਣਾ ਸੀ। ਸਾਡੀ ਅੰਮੀ ਸਾਨੂੰ ਬੜਾ ਡਾਂਟਦੇ ਹੁੰਦੇ ਸਨ ਕਿ ਕੱਪੜੇ ਸਹੀ ਕਰਕੇ ਰੱਖੋ, ਇਸਤਰੀ ਕਰਕੇ ਰੱਖੋ, ਤਹਿਵਾਂ ਸਿੱਧੀਆਂ ਹੋਣ, ਇਹ ਸਹੀ ਹੋਵੇ, ਬਿਸਤਰਾ ਠੀਕ ਹੋਵੇ। ਬਹੁਤ ਡਾਂਟ ਪੈਂਦੀ ਹੁੰਦੀ ਸਾਨੂੰ ਸਾਡੀ ਮਾਂ ਕੋਲੋਂ। ਅਤੇ ਅੱਜ ਅਗਰ ਅੰਮੀ ਜ਼ਿੰਦਾ ਹੁੰਦੇ ਨਾ ਤੇ ਫਿਰ ਬੜੀ ਸਾਨੂੰ ਡਾਂਟ ਪੈਣੀ ਸੀ ਮੈਨੂੰ ਕਿ ਤੂੰ ਕੀ ਹਾਲ ਬਣਾਇਆ ਹੋਇਆ ਵੇ। ਸਾਡੀ ਮਾਂ ਨੇ ਸਾਡੀ ਕਦੀ ਵੀ ਤਾਰੀਫ ਨਹੀਂ ਕੀਤੀ ਸੀ, ਹਮੇਸ਼ਾ ਸਾਨੂੰ ਡਾਂਟਦੇ ਰਹਿੰਦੇ ਸਨ। ਅਤੇ ਬਸ ਉਹ ਮਾਂ ਦੀ ਡਾਂਟ ਜਿਹੜੀ ਹੈ ਨਾ, ਉਹ ਫਿਰ ਬੜੀ ਕੰਮ ਆਉਂਦੀ ਜ਼ਿੰਦਗੀ ਵਿੱਚ, ਬਹੁਤ ਜ਼ਿਆਦਾ ਤੁਹਾਡੇ ਕੰਮ ਆਉਂਦੀ। ਚਲੋ ਜੀ, ਅਸੀਂ ਹੁਣ ਕਰਨੇ ਕੱਪੜੇ ਇਸਤਰੀ। ਮੈਂ ਇਸਤਰੀ ਲਾਉਣ ਲੱਗੀ ਹਾਂ, ਇਹਦੇ ਵਿੱਚ ਪਾਵਾਂਗੀ ਪਾਣੀ ਤਾਂ ਕਿ ਨਾਲ ਨਾਲ ਸਟੀਮ ਆਉਂਦਾ ਰਹੇ ਅਤੇ ਸਾਰੇ ਆਪਣੇ ਕੱਪੜੇ ਇਸਤਰੀ ਕਰਾਂ ਅਤੇ ਅੱਛੀ ਬੱਚੀ ਬਣ ਕੇ ਅਲਮਾਰੀ ਠੀਕ ਕਰਾਂ। ਅਤੇ ਫਿਰ ਇੰਸ਼ਾਅੱਲਾ ਮਿਲਦੇ ਹਾਂ ਤੁਹਾਡਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ ਮੁਲਾਕਾਤ ਹੋਏਗੀ। ਅਤੇ ਉਦੋਂ ਤੱਕ ਤੁਹਾਨੂੰ ਕਹਿੰਦੀ ਹਾਂ ਅੱਲਾ ਹਾਫਿਜ਼। ਅਤੇ ਬਾਹਰ ਦੇਖੋ ਫਿਰ ਇੱਕ ਦਫਾ ਧੁੱਪ ਨਿਕਲ ਆਈਏ, ਸੋਹਣਾ ਮੰਜ਼ਰ ਆ ਗਿਆ ਵੇ। ਅੱਜ ਧੁੱਪ ਬੱਦਲ ਹੀ ਰਹਿਣਾ ਵੇ, ਇਸ ਤਰ੍ਹਾਂ ਹੀ ਅੱਖ ਮਚੋਲੀ ਜਾਰੀ ਰਹਿਣੀ ਹੈ। लो भी देख लो एक दफा फिर। धूप में निकला न करो रूप की रानी, गोरा रंग काला न पड़ जाए। धूप में निकला न करो रूप की रानी, गोरा रंग काला न पड़ जाए। ते बड़ा मशहूर होया सी गाना, और मेरा ख्याल है अमिताभ ने फिल्माया गया सी। और अमिताभ का जड़ा डांस, अमिताभ ਜਿਹੜੇ ਨੇ ਫੇਵਰਟ ਐਕਟਰ ਸਨ ਮੇਰੇ। ਅਮਿਤਾਭ ਤੋਂ ਬਾਅਦ ਫਿਰ ਬਹੁਤ ਘੱਟ ਮੈਂ ਫਿਲਮਾਂ ਦੇਖੀਆਂ। ਉਸ ਤੋਂ ਬਾਅਦ ਮੈਨੂੰ ਆਮਿਰ ਖਾਨ ਚੰਗੇ ਲੱਗਦੇ ਨੇ, ਤੇ ਆਮਿਰ ਖਾਨ ਦੀਆਂ ਮੈਂ ਦੇਖ ਲੈਂਦੀ ਹਾਂ, ਔਰ ਸਲਮਾਨ ਖਾਨ। ਹਾਲਾਂਕਿ ਸ਼ਾਹਰੁਖ ਖਾਨ ਬੜੇ ਮਸ਼ਹੂਰ ਨੇ, ਪਰ ਪਤਾ ਨਹੀਂ ਕੀ ਗੱਲ ਹੈ, ਮੈਨੂੰ ਆਮਿਰ ਔਰ ਸਲਮਾਨ ਜ਼ਿਆਦਾ ਅੱਛੇ ਲੱਗਦੇ ਨੇ। ਬਹਰਹਾਲ ਪਸੰਦ ਆਪਣੀ ਆਪਣੀ, ਨਸੀਬ ਆਪਣਾ ਆਪਣਾ। ਜੇ ਇੰਨੇ ਐਕਟਰ ਆਉਂਦੇ ਨੇ, ਹਰ ਕਿਸੇ ਦੀ ਆਪਣੀ ਚੁਆਇਸ ਹੈ ਨਾ ਕਿ ਕਿਹਨੂੰ ਪਸੰਦ ਕਰਦਾ ਵੇ। ਤੇ ਚਲੋ ਵੀ ਫਿਰ ਮਿਲਨੇ ਆ। ਅੱਲਾ ਹਾਫਿਜ਼।